With your support, we can raise your voice globally. उन्होंने पगड़ी इशू नु बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिक्खी दिया ते बेड़ा गर्क कीता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਬ੍ਰੇਕ ਤੋਂ ਬਾਅਦ ਤੁਸੀਂ ਕਿਹੜਾ ਇਸ਼ੂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨ ਜਾ ਰਹੇ ਹੋ? ਦੇਖੋ, ਕੁਝ ਖਬਰਾਂ ਬਹੁਤ ਇੰਟਰਨੈਸ਼ਨਲ ਅਹਿਮੀਅਤ ਦੀਆਂ ਨੇ। ਭਾਰਤ ਦੀਆਂ ਨੀਤੀਆਂ ਕਿਸ ਤਰ੍ਹਾਂ ਬਦਲ ਰਹੀਆਂ ਔਰ ਕਿਵੇਂ ਇਹ ਦੁਸ਼ਮਣੀ ਨੂੰ ਦਸਤਕ ਦੇ ਰਿਹਾ, ਪਰ ਕਿਉਂਕਿ ਕੰਟਰੋਲ ਮੀਡੀਆ ਦਾ ਭਾਰਤ ਦੇ ਵਿੱਚ ਇਸ ਵੇਲੇ ਪੂਰੀ ਤਰ੍ਹਾਂ ਹਿੰਦੂਤਵਾ RSS ਦੇ ਕੋਲ ਹੈ ਔਰ ਇਹੀ ਕਾਰਨ ਹੈ ਕਿ ਉਹ ਜ਼ੀ ਨਿਊਜ਼ ਹੋਏ, ਇੰਡੀਆ ਟੁਡੇ ਹੋਏ, ਸਾਰੇ ਹੀ ਜਿੰਨੇ ਕੁ ਨੈਟਵਰਕ ਉਹਨਾਂ ਦੇ ਇਲੈਕਟ੍ਰੋਨਿਕ ਔਰ ਪ੍ਰਿੰਟ ਮੀਡੀਆ ਦੇ ਨੇ, ਉਹ ਜਿਹੜੇ ਉਹਨਾਂ ਦੇ ਇਸ ਕਿਸਮ ਦੇ ਸੈਲ ਆਊਟ ਫੈਸਲੇ ਨੇ ਜੋ ਅੱਜ ਕੱਲ੍ਹ ਮੋਦੀ ਸਰਕਾਰ ਕਰ ਰਹੀ ਹੈ, ਉਹਦੇ 'ਤੇ ਕੋਈ ਡਿਬੇਟ ਨਹੀਂ ਹੁੰਦੀ, ਕੋਈ ਡਿਸਕਸ਼ਨ ਨਹੀਂ ਹੁੰਦੀ। ਔਰ ਇਹ ਉਹੀ ਮੀਡੀਆ ਹੈ ਜਿਹੜਾ ਕਿ ਕੁਝ ਸਾਲ ਪਹਿਲਾਂ ਜਦੋਂ ਕੋਈ ਨਿੱਕੀ ਜਿਹੀ ਤਬਦੀਲੀ ਵੱਲ ਵੀ ਉਸ ਵੇਲੇ ਦੀ ਮਨਮੋਹਨ ਸਿੰਘ ਸਰਕਾਰ ਜਾਂਦੀ ਸੀ ਤਾਂ ਉਹਨਾਂ ਦੇ ਉੱਤੇ ਗਦਾਰੀ ਦਾ ਔਰ ਇਸ ਕਿਸਮ ਦਾ ਜਿਹੜਾ ਉਹ ਇਲਜ਼ਾਮ ਸ਼ੁਰੂ ਕਰ ਦਿੰਦੇ ਸੀ ਔਰ ਉਹਨਾਂ ਨੇ ਕੰਮ ਵੀ ਨਹੀਂ ਕਰਨ ਦਿੱਤਾ। ਪਾਰਲੀਮੈਂਟ ਦੀ ਕਾਰਵਾਈ ਕਿਵੇਂ ਰੋਕਦੇ ਰਹੇ। ਹੁਣ ਇਹਨਾਂ ਦਿਨਾਂ 'ਚ ਜਿਸ ਤਰੀਕੇ ਨਾਲ ਜਿਹੜਾ ਹੈ ਇੰਡੀਆ ਔਰ ਅਮਰੀਕਾ ਦਾ ਇੱਥੇ ਡਿਫੈਂਸ ਸੈਕਟਰੀ ਕਹਿੰਦੇ ਨੇ, ਉੱਥੇ ਡਿਫੈਂਸ ਮਿਨਿਸਟਰ ਹੈ ਮਨੋਹਰ ਪਾਰੀਕਰ, ਇੱਕ ਜਿਹੜਾ ਸਮਝੌਤਾ ਇਹਨਾਂ ਨੇ ਅਮਰੀਕਾ ਦੇ ਨਾਲ ਕੀਤਾ, ਹਾਲਾਂਕਿ ਤਿੰਨ ਨੇ ਮੁੱਖ ਤੌਰ ਦੇ ਉੱਤੇ, ਉਹ ਟੋਟਲੀ ਉਹ ਜਿਹਾ ਹੀ ਹੈ ਜੋ ਜਿਹਾ ਇਹਨਾਂ ਨੇ ਸੋਵੀਅਤ ਯੂਨੀਅਨ ਦੇ ਨਾਲ ਕੀਤਾ ਸੀ। ਔਰ ਉਹਨਾਂ ਨੇ ਇਸ ਵੇਲੇ ਆਪਣੇ ਜਿਹੜੇ ਏਅਰ ਬੇਸ ਨੇ ਫੌਜੀ ਔਰ ਨੇਵੀ ਉਹ ਅਮਰੀਕਾ ਦੇ ਲਈ ਖੋਲ੍ਹ ਦਿੱਤੇ ਨੇ। ਔਰ ਟਾਈਮਜ਼ ਆਫ ਇੰਡੀਆ ਦੀ ਖਬਰ ਇਸ ਤੇ ਹੈ ਕਿ ਇੰਡੀਆ ਬੇਸਿਸ ਟੂ ਓਪਨ ਡੋਰਸ ਟੂ US ਵਾਰਸ਼ਿਪਸ ਪਲੇਨਸ। ਕਿਹਾ ਤਾਂ ਇਹ ਜਾ ਰਿਹਾ ਜੀ ਕਿ ਇਹ ਸਬੂਤ ਹੈ ਕਿ ਕਿਵੇਂ ਅਮਰੀਕਾ ਔਰ ਇੰਡੀਆ ਦੀ ਜਿਹੜੀ ਕਲੋਜ਼ਨੈਸ ਵੱਧ ਰਹੀ ਹੈ ਔਰ ਮਿਲਟਰੀ ਕੋਆਪਰੇਸ਼ਨ, ਲੌਜਿਸਟਿਕਸ ਤੇ ਫਲਾਣਾ ਤੇ ਢਿਮਕਾ। ਪਰ ਅਲਟੀਮੇਟਲੀ ਜਿਹੜਾ ਹੈ ਹੁਣ ਇਹ ਕਿਹਦੇ ਖਿਲਾਫ ਹੈ? ਜੇ ਪਾਕਿਸਤਾਨ ਨੇ ਜਿਹਦੇ ਪੈਸੇ ਉਹਨਾਂ ਨੇ 10 ਸਾਲ 15 ਸਾਲ ਪਹਿਲਾਂ ਦਿੱਤੇ ਨੇ ਉਹਨੂੰ F-16 ਅਮਰੀਕਾ ਨੇ ਦੇ ਦਿੱਤੇ ਅਪਡੇਟ ਕਰਕੇ, ਕਿਉਂਕਿ ਪੈਸੇ ਉਹਨਾਂ ਦੇ ਕਿੰਨੇ $100 ਮਿਲੀਅਨ ਅਮਰੀਕਾ ਨੇ ਲਏ ਸੀ ਤੇ ਇੰਡੀਆ ਨੇ ਹਾਲ ਪਾ ਲਿਆ ਕਿ ਜੀ ਇਹ ਜਿਹੜੇ F-16 ਨੇ ਡਾਇਰੈਕਟਡ ਅਗੇਂਸਟ ਇੰਡੀਆ, ਇਹ ਤਾਂ ਸਾਡੇ ਖਿਲਾਫ ਨੇ। ਪਰ ਹੁਣ ਕੋਈ ਪੁੱਛੇ ਵੀ ਇਹ ਜਿਹੜੇ ਮਿਲਟਰੀ ਤੇ ਨੇਵਲ ਬੇਸ ਤੁਸੀਂ ਖੋਲ ਰਹੇ ਹੋ ਆਰ ਨਾਟ ਦੇ ਡਾਇਰੈਕਟਡ ਅਗੇਂਸਟ ਚਾਈਨਾ? ਕਿਉਂਕਿ ਜੇ ਅਮਰੀਕਾ ਇੰਨਾ ਦਿਆਲ ਹੈ ਕਿ ਵੀ ਅੱਜ ਉਹਨਾਂ ਦੀ 80% ਨੇਵੀ ਏਸ਼ੀਆ ਪੈਸੀਫਿਕ 'ਚ ਬੈਠੀ ਹੈ, ਸਾਊਥ ਚਾਈਨਾ ਸੀ 'ਚ ਉਹਨੂੰ ਘੇਰਨ ਦਾ ਯਤਨ ਹੈ, ਇੱਧਰੋਂ ਖੜਾ ਕੀਤਾ ਹੈ ਫਿਲੀਪੀਨਜ਼ ਨੂੰ, ਜਾਪਾਨ ਨੂੰ, ਔਰ ਇੰਡੀਆ ਜਿਹੜਾ ਉਹ ਬਰਾਬਰ ਹੋ ਰਿਹਾ। ਤੇ ਚਾਈਨਾ ਨੇ ਜਦੋਂ ਇੱਕ ਵਾਰੀ ਆਪਣਾ ਚਾਈਨੀਜ਼ ਡਰੈਗਨ ਹਿੱਲਿਆ ਆਪਣੀ ਥਾਂ ਤੋਂ ਤਾਂ ਇਹਨਾਂ ਨੇ ਤਾਂ ਲੱਭਣਾ ਨਹੀਂ ਹੈ ਜੀ। ਉਹ ਬੈਠੇ ਨੇ ਉੱਤੇ ਔਨ ਦਾ ਰੂਫ ਆਫ ਦਾ ਵਰਲਡ, ਹਿਮਾਲਿਆ ਦੇ ਉੱਤੇ। ਸਾਰਾ ਇੰਡੀਆ ਵਿਦਨ 300 ਮਾਈਲਸ ਰੇਂਜ ਹੈ ਉਹਨਾਂ ਦੀ ਕਿਸੇ ਵੀ ਮਿਸਾਈਲ ਦੀ, ਐਜ਼ ਦਾ ਕ੍ਰੋ ਫਲਾਈਜ਼
ਉਹਦੇ 'ਚ ਕੋਈ ਉਹਨਾਂ ਨੂੰ ਨਿਊਕਲੀਅਰ ਇਸਤੇਮਾਲ ਕਰਨ ਦੀ ਲੋੜ ਨਹੀਂ। ਉੱਥੇ ਤਾਂ ਉਹੀ ਆ ਪਟਾਕੇ ਚਲਾਉਂਦੇ। ਕੇਰਲਾ 'ਚ 150 ਬੰਦਾ ਸੜ ਕੇ ਮਰ ਗਿਆ ਮੰਦਿਰ ਦੇ ਵਿੱਚ ਕਿ ਜੀ ਇਹ ਅਸੀਂ ਸੈਲੀਬ੍ਰੇਸ਼ਨ ਕਰ ਰਹੇ ਹਾਂ ਜੀ। ਇਹਨਾਂ ਦਾ ਵੈਸੇ ਹੀ ਕਿਤੇ ਭਗ ਦੌੜ ਹੁੰਦੀ ਆ, ਊਂ ਕੋਈ ਸੱਪ ਛੱਡਦੇ ਇਹਨਾਂ ਦੇ ਉੱਥੇ 1000 ਬੰਦਾ ਮਰ ਜਾਂਦਾ, ਇੱਕ ਦੂਜੇ ਨੂੰ ਮਿੱਧ ਕੇ ਲੰਘ ਜਾਂਦੇ ਨੇ ਜੀ। ਤੇ ਇਹ ਹੁਣ ਜਿਹੜੀ ਇਸ ਕਿਸਮ ਦੀ ਪ੍ਰੋਵੋਕੇਸ਼ਨ ਕਰ ਰਹੇ ਨੇ ਔਰ ਇਸ ਕਿਸਮ ਦਾ ਉਹ ਆਪਣਾ ਪਹਿਲਾਂ ਇਹਨਾਂ ਨੇ ਸੋਵੀਅਤ ਯੂਨੀਅਨ ਦੇ ਨਾਲ ਖੋਲਿਆ, ਨਤੀਜੇ ਦੇ ਤੌਰ ਤੇ ਜਿਹੜੀ ਹੌਸਟਿਲਿਟੀ ਅੱਜ ਬੜੀ ਇਹਨਾਂ ਨੂੰ ਤਕਲੀਫ ਹੈ ਜੀ ਕਿ ਅਫਗਾਨਿਸਤਾਨ 'ਚ ਪਾਕਿਸਤਾਨ ਦਾ ਪ੍ਰਭਾਵ ਕਿਉਂ ਵੱਧ ਗਿਆ ਜਾਂ ਦੂਜੇ ਕਿਉਂ ਆ ਗਏ। ਕੋਈ ਇਹਨਾਂ ਨੂੰ ਪੁੱਛੇ ਕਿ ਜੇ ਤੁਸੀਂ ਸੋਵੀਅਤ ਯੂਨੀਅਨ ਦੀ ਕੱਛ 'ਚ ਨਾ ਵੜੇ ਹੁੰਦੇ ਤੇ 1979 ਜਦੋਂ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ, ਤੁਸੀਂ ਸੋਵੀਅਤ ਯੂਨੀਅਨ ਦੀ ਹਮਾਇਤ ਕਰ ਰਹੇ ਸੀ ਜੀ। ਜਦੋਂ ਦੁਨੀਆ ਸਾਰੀ ਦੂਜੇ ਪਾਸੇ ਸੀ, ਉਹੀ ਅਮਰੀਕਾ ਜਿਹਨੇ ਉੱਥੇ ਮੁਜਾਹਿਦੀਨ ਖੜੇ ਕੀਤੇ, ਹੋਲੀ ਵਾਰੀਅਰਸ ਔਰ ਦਹਿਸ਼ਤਗਰਦੀ ਪਾਕਿਸਤਾਨ ਦੇ ਵਿੱਚ ਲਿਆਂਦੀ, ਉਹ ਤਾਂ ਲੜੇ ਉਸ ਦੇ ਲਈ। ਤੇ ਜੇ ਉਹ ਲੜੇ ਅਫਗਾਨਿਸਤਾਨ ਦੇ ਲੋਕਾਂ ਦੇ ਲਈ, ਆਪਣੇ ਵੀ ਉਹਨਾਂ ਨੇ ਮੁਲਕ ਨੂੰ ਇੱਕ ਦਹਿਸ਼ਤਗਰਦੀ ਦੇ ਜਿਹੜਾ ਉਸ ਦੇ ਵਿੱਚ ਝੋਂਕਿਆ ਭੱਠੀ ਦੇ ਵਿੱਚ, ਤੇ ਜੇ ਉਹਨਾਂ ਦੀ ਸੇ ਉੱਥੇ ਹੁੰਦੀ ਹੈ ਤੁਹਾਨੂੰ ਕੀ ਤਕਲੀਫ ਹੈ? ਤੁਸੀਂ ਤਾਂ ਸੋਵੀਅਤ ਯੂਨੀਅਨ ਦੇ ਵਿੱਚ ਵੜੇ ਹੋਏ ਸੀ। ਇਸੇ ਤਰ੍ਹਾਂ ਜਦੋਂ ਸੋਵੀਅਤ ਯੂਨੀਅਨ ਨੇ ਚੈਕੋਸਲੋਵਾਕੀਆ, ਹੰਗਰੀ, ਪੋਲੈਂਡ ਉਹਨਾਂ ਦੇ ਵਿੱਚ ਫੌਜਾਂ ਭੇਜ ਕੇ ਕਬਜ਼ਾ ਕੀਤਾ, ਉਦੋਂ ਵੀ ਇੰਡੀਆ ਹਮਾਇਤ ਕਰ ਰਿਹਾ ਸੀ ਸੋਵੀਅਤ ਯੂਨੀਅਨ ਦੀ। ਸੋ ਹੁਣ ਉਧਰੋਂ ਪੂਰਾ ਯੂ ਟਰਨ ਮਾਰ ਕੇ ਇਹ ਜਿਹੜਾ ਅਮਰੀਕਾ ਦੀ ਕੱਛ 'ਚ ਵੜ ਗਏ ਔਰ ਰੀਜ਼ਨ ਸਾਫ਼ ਹੈ। ਅਮਰੀਕਨਾਂ ਦਾ ਕੀ ਇੰਟਰਸਟ ਹੈ ਇਹਦੇ 'ਚ? ਮੈਂ ਜਿਹੜੀ ਹੁਣ ਮੇਨ ਇਹ ਗੱਲ ਕਰਨ ਤੋਂ ਪਹਿਲਾਂ ਜਿਹੜਾ 3 ਮੇਨ ਸਮਝੌਤੇ ਇਹਨਾਂ ਨੇ ਫਾਊਂਡੇਸ਼ਨਲ ਐਗਰੀਮੈਂਟਸ ਕੀਤੇ ਨੇ, ਇੱਕ ਹੈ ਲੌਜਿਸਟਿਕਸ ਐਕਸਚੇਂਜ ਮੈਮੋਰੈਂਡਮ ਆਫ ਐਗਰੀਮੈਂਟ। ਹੁਣ ਇਹ ਕੀ ਹੈ? ਪ੍ਰੋਵਾਈਡ ਲੌਜਿਸਟਿਕ ਸਪੋਰਟ, ਰੀਫਿਊਲਿੰਗ ਐਂਡ ਬਰਥਿੰਗ ਫੈਸਿਲਿਟੀਜ਼ ਫॉर ਈਚ ਅਦਰ ਐਂਡ ਵਾਰਸ਼ਿਪਸ ਐਂਡ 에ਅਰਕ੍ਰਾਫਟ ਔਨ ਬਾਰਟਰ ਇਕੁਅਲ ਵੈਲਿਊ ਐਕਸਚੇਂਜ। ਹੁਣ ਈਚ ਅਦਰ, ਇੰਡੀਆ ਦੇ ਕਿਹੜੇ ਜਹਾਜ਼ ਅਮਰੀਕਾ 'ਚ ਆ ਕੇ ਅਮਰੀਕਾ ਨੂੰ ਮਦਦ ਕਰਨਗੇ ਜੀ? ਸੋ ਜ਼ਾਹਰ ਹੈ ਕਿ ਨਾ ਉਹਨਾਂ ਦਾ ਇੱਥੇ ਕੋਈ ਬੇਸ ਹੈ, ਨਾ ਕਿਸੇ ਦੇ ਨਾਲ ਕੋਈ ਉਹਨਾਂ ਨੇ ਜਾਂ ਇੰਡੀਆ ਦੀ ਮਦਦ ਲੈ ਕੇ ਅਮਰੀਕਾ ਨੇ ਕਿਸੇ ਨੂੰ ਡਿਫੀਟ ਕਰਨਾ। ਸੋ ਜ਼ਾਹਰ ਹੈ ਕਿ ਜਦੋਂ ਈਚ ਅਦਰ ਤਾਂ ਇੱਕ ਡਰਾਮੇਬਾਜ਼ੀ ਹੈ, ਉਹਨਾਂ ਨੇ ਆਪਣੇ ਬੇਸ ਜਿਹੜੇ ਨੇ ਉਹਨਾਂ ਦੇ ਲਈ ਖੋਲੇ ਨੇ। will not involve stationing of US troops on Indian soil, nor will India extend support if US goes to war with a friendly country। ਜਦੋਂ ਤੁਸੀਂ ਖੋਲ ਦਿੱਤੇ ਨੇ ਬੇਸ, ਤੁਹਾਨੂੰ ਫਿਰ ਪੁੱਛ ਕੇ ਆਣਗੇ ਉਹ ਜੀ ਜੀ ਬਿਲਕੁਲ। ਜਿਸ ਤਰੀਕੇ ਦੇ ਨਾਲ ਜੇ ਪਾਕਿਸਤਾਨ ਅਮਰੀਕਾ ਦੇ ਆਰਬਿਟ 'ਚ ਰਹੇ ਆ, ਜਦੋਂ 9/11 ਤੋਂ ਬਾਅਦ ਉਹ ਗਏ ਨੇ ਉੱਥੇ, ਉਹਨਾਂ ਨੇ ਕੋਈ ਪੁੱਛਿਆ ਉਹਨਾਂ ਨੂੰ? ਪਸਨੀ ਉਹਨਾਂ ਦੇ ਏਅਰ ਸਿੰਧ ਦੇ ਵਿੱਚ ਦੂਜੇ ਤੀਜੇ ਆਪ ਹੀ ਜਾ ਵੜਦੇ ਨੇ ਔਰ ਫਿਰ ਕੀ ਹਾਲ ਪਾਕਿਸਤਾਨ ਦਾ ਕਰ ਦਿੱਤਾ ਉਸ ਫੌਜੀ ਪ੍ਰੈਜ਼ੈਂਸ ਨੇ। ਹੁਣ ਇਹੀ ਕੁਛ ਇਹਨਾਂ ਨੇ ਆਪਣਾ ਕਰਵਾਣਾ। ਗੁੱਡ ਫॉर US ਫੋਰਸਿਸ ਰੀਬੈਲੈਂਸਿੰਗ ਟੂ ਏਸ਼ੀਆ ਪੈਸੀਫਿਕ। Indian forces rarely operate far away from their shores, but access to Dilburji and Diego Garcia could be useful। ਹੁਣ ਡੀਗੋ ਗਾਰਸ਼ੀਆ ਜਿਹੜੀ ਹੈ ਸਮੁੰਦਰ ਦੇ ਵਿੱਚ ਅਮਰੀਕਨ ਬੇਸ ਹੈ, ਬ੍ਰਿਟਿਸ਼ ਸੀ, ਉਹ ਅਮਰੀਕਾ ਯੂਜ਼ ਕਰਦਾ ਰਿਹਾ ਡੀਗੋ ਗਾਰਸ਼ੀਆ। ਹੁਣ ਡੀਗੋ ਗਾਰਸ਼ੀਆ ਤੋਂ ਵੱਧ ਕੇ ਇੰਡੀਆ ਦੇ ਸ਼ੋਰਸ ਦੇ ਉੱਤੇ ਜੇ ਇਹਨਾਂ ਨੂੰ 에ਅਰ ਬੇਸ ਔਰ ਨੇਵਲ ਬੇਸ ਹੈ, ਉਹ ਸਿੱਧਾ ਚੀਨ ਦੇ ਦਰਵਾਜ਼ੇ ਦੇ ਉੱਤੇ ਜਾ ਕੇ ਖਲੋ ਗਏ। ਹੁਣ ਜਦੋਂ ਚੀਨ ਦੇ ਦਰਵਾਜ਼ੇ ਤੇ ਖਲੋ ਗਏ ਨੇ ਤੇ ਜੇ ਚੀਨ ਨੇ ਰੀਟੈਲੀਏਟ ਕਰਨਾ, ਉਹਨਾਂ ਨੇ ਵਾਸ਼ਿੰਗਟਨ, ਨਿਊਯਾਰਕ 'ਚ ਤਾਂ ਨਹੀਂ ਕਰਨਾ। ਉਹਨਾਂ ਦੇ ਸਾਹਮਣੇ ਫਿਰ ਉਹੀ ਬੇਸ ਹੈ ਜਿਨ੍ਹਾਂ ਨੇ ਕਿ ਉਹਨਾਂ ਨੂੰ ਉਹ ਦਰਵਾਜ਼ੇ ਖੋਲੇ ਨੇ। ਸੋ ਇਹ ਸਿੱਧਾ ਚਾਈਨਾ ਦੀ ਦੁਸ਼ਮਣੀ ਮੁੱਲ ਲੈਣ ਵਾਲੀ ਗੱਲ ਹੈ ਔਰ ਇਸ ਸਭ ਦੇ ਜਿਹੜੇ ਨੇ ਕੀ ਕਨਸੀਕੁਐਂਸ ਹੋਣਗੇ, ਇਹਨੂੰ ਕੋਈ ਮੀਡੀਆ, ਕੋਈ ਐਕਸਪਰਟ, ਕੋਈ ਸਾਊਥ ਏਸ਼ੀਆ ਦੇ ਕਿ ਵੀ ਤੁਸੀਂ ਰੌਲਾ ਪਾਉਂਦੇ ਹੋ ਜੀ ਸਾਡੀ ਬੜੀ ਪ੍ਰਾਊਡ ਸਿਵਲਾਈਜੇਸ਼ਨ ਸੀ, ਈਸਟ ਇੰਡੀਆ ਕੰਪਨੀ ਆਈ, ਮੈਕਾਲੇ ਆਇਆ, ਉਹਨੇ ਆਪਣੀ ਐਜੂਕੇਸ਼ਨ ਪਾਲਿਸੀ ਦਿੱਤੀ, ਅਦਰਵਾਈਜ਼ ਸਾਡੇ ਹਿੰਦੂਆਂ ਕੋਲ ਤਾਂ ਅਗਨੀ ਮਿਸਾਈਲ ਸੀ, ਅਸੀਂ ਅੱਗ ਲਾਉਣ ਵਾਲੇ ਆ। ਹੁਣ ਗੁੜਗਾਉਂ ਦਾ ਨਾਂ ਬਦਲ ਕੇ ਜੀ ਗੁਰੂਗ੍ਰਾਮ ਰੱਖਤਾ ਔਰ ਉਹ ਕਿਹਾ ਜੀ ਕਿ ਜੀ ਇਹ ਗੁਰੂਗ੍ਰਾਮ ਇਸ ਲਈ ਇੱਥੇ ਦਰੋਣਾਚਾਰੀਆ ਨੇ ਬੜੀ ਵੱਡੀ ਮਿਲਟਰੀ ਅਕੈਡਮੀ ਬਣਾਈ ਹੋਈ ਸੀ ਔਰ ਉਹਦੇ ਥੱਲੇ ਪਾਂਡਵਾਂ ਦੀ ਟ੍ਰੇਨਿੰਗ, ਬੜੇ ਲੋਕ ਟ੍ਰੇਨਿੰਗ ਲੈਣ, ਸਭ ਝੂਠ। ਉੱਥੇ ਗੰਨਾ ਹੁੰਦਾ ਸੀ, ਉਹਨੂੰ ਗੁੜਗਾਉਂ ਕਹਿੰਦੇ, ਤੇ ਗੁੜ ਹੁੰਦਾ ਉੱਥੇ ਗੰਨਾ। ਇਹ ਸਾਰਾ ਬੈਲਟ ਜਿਹੜੀ ਹੈ ਗੁੜਗਾਵਾਂ ਤੋਂ ਲੈ ਕੇ ਤੇ ਭਰਤਪੁਰ ਤੱਕ ਜਾਟਾਂ ਦੀ ਇਹ ਬੈਲਟ ਰਹੀ ਹੈ। ਲੇਕਿਨ ਇੱਕ ਪਾਸੇ ਹਿੰਦੂ ਮਿੱਥ ਖੜਾ ਕਰ ਰਹੇ ਨੇ ਜੀ ਸਾਡਾ ਪ੍ਰਾਈਡ, ਸਾਡਾ ਸੱਭਿਆਚਾਰ, ਔਰ ਜਿਨ੍ਹਾਂ ਦਾ ਇਤਿਹਾਸ ਸੀ, ਮੇਵਾਤ ਜ਼ਿਲ੍ਹਾ ਹਰਿਆਣੇ ਦਾ, ਉਹਦਾ ਨਾਂ ਬਦਲ ਕੇ ਨੂਹ ਰੱਖ ਦਿੱਤਾ। ਹੁਣ ਮੇਵਾਤ ਵਾਲੇ ਜਿਹੜੇ ਲੋਕ ਨੇ, ਕਿਉਂਕਿ ਮੁਸਲਮਾਨ ਮੈਜੋਰਿਟੀ ਹੈ, ਉਹਨਾਂ ਨੇ ਆਜ਼ਾਦੀ ਲਹਿਰ ਦੇ ਵਿੱਚ ਵੀ ਹਿੱਸਾ ਪਾਇਆ, ਉਹ ਸਭ ਇਤਿਹਾਸ ਗਾਇਬ ਕਰ ਰਹੇ ਨੇ। ਪਰ ਇੱਕ ਪਾਸੇ ਈਸਟ ਇੰਡੀਆ ਕੰਪਨੀ, ਅੰਗਰੇਜ਼ਾਂ ਨੇ ਕੀਤਾ, ਤੁਸੀਂ ਅਮਰੀਕਨਾਂ ਨੂੰ ਆਪਣੇ ਬੇਸ ਦੇ ਦਿੱਤੇ ਨੇ, ਫੌਜ ਦੇ ਲਈ ਵੀ, 에ਅਰ ਬੇਸ ਵੀ ਔਰ ਪਾਣੀ ਦੇ ਬੇਸ ਵੀ। ਤੁਹਾਡੀ ਸੋਵਰਨਿਟੀ ਕਿੱਥੇ ਗਈ? ਇੰਟਰਨ ਤੁਹਾਨੂੰ ਕੀ ਮਿਲੇਗਾ? ਤੁਹਾਡੇ ਇੱਥੇ ਫੌਜਾਂ ਆ ਕੇ ਅਮਰੀਕਾ 'ਚ ਸਟੇਸ਼ਨ ਕਰਨਗੀਆਂ। ਹਾਂ, ਏਜੰਟ ਭਰਤੀ ਹੋਣ ਲਈ ਜਿਵੇਂ ਹੈ ਜੀ ਅਲਾਸਕਾ 'ਚ ਕੋਈ ਜੁਆਇੰਟ ਐਕਸਾਈਜ਼ ਹੋਣੀ ਹੈ ਜਾਂ ਦੂਜਾ ਉਹ ਹੋ ਜਾਏਗੀ।
ਔਰ ਇਸ ਗੱਲ ਨੂੰ ਜਿਹੜਾ ਹੈ ਉਹ ਬੜੀ ਕਲੀਅਰਲੀ ਜਿਹੜਾ ਜਿਨ੍ਹਾਂ ਨੇ ਇਹ ਦਿੱਤਾ ਉਹਨਾਂ ਕੇ ਬਟ ਫੀਅਰਸ that US will be able to track and snoop on Indian warships aircraft equipped with such systems. ਹੁਣ ਜਿਹੜੇ ਉਹ ਬਣਾ ਕੇ ਦੇਣਗੇ ਇਕਵਿਪ ਕਰਨਗੇ ਉੱਥੇ ਹੋਣਗੇ ਉਹਨਾਂ ਨੇ ਬੱਗ ਤਾਂ ਪਹਿਲਾਂ ਉਹਦੇ 'ਚ ਰੱਖਿਆ ਹੋਣਾ ਸੋ ਮਤਲਬ ਇਹ ਹੈ ਕਿ ਇੰਡੀਅਨ ਸਿਸਟਮ ਨੇ ਕਿਸ ਕਦਰ ਆਪਣੇ ਆਪ ਨੂੰ ਇੱਕ ਪਾਸੇ ਲੋਕਾਂ ਨੂੰ ਹਿੰਦੂਤਵਾ ਹਿੰਦੂ ਪ੍ਰਾਈਡ ਇਹ ਉਹ ਫੀਅਰ ਜਿਹੜੇ ਨੇ ਉਸ ਡਰ ਦੇ ਥੱਲੇ ਰੱਖ ਰਹੇ ਨੇ ਔਰ ਇਧਰ ਉਹਨਾਂ ਦਾ ਬੇੜਾ ਗਰਕ ਕਰ ਰਹੇ ਨੇ ਔਰ ਇਹੀ ਜਿਹੜੀ ਹੈ ਨਿਊਜ਼ ਆਈਟਮ ਦੇ ਵਿੱਚ ਸੀ ਕਿ ਜਿਹੜੀ ਪ੍ਰੀਵੀਅਸ ਗਵਰਨਮੈਂਟ ਹੈ ਮਨਮੋਹਨ ਸਿੰਘ ਦੀ ਉਹਨਾਂ ਨੇ ਰੈਜ਼ਿਸਟ ਕੀਤਾ ਕਿ ਵੀ ਉਹਨਾਂ ਨੇ ਜੋ ਕੁਝ ਹੁਣ ਕੀਤਾ ਇਹ ਪਹਿਲਾਂ ਨਹੀਂ ਸੀ ਹੋ ਸਕਿਆ ਪਰ ਉਹਨਾਂ ਨੇ ਹੁਣ ਤੱਕ ਕਹੀ ਜਾਂਦੇ ਨੇ ਕਿ ਵੀ ਅਸੀਂ ਜਿਹੜਾ ਫਾਊਂਡੇਸ਼ਨਲ ਐਗਰੀਮੈਂਟਸ ਕੀਤੇ ਨੇ ਪਰ ਇਹਦੇ 'ਚ ਇਹਨਾਂ ਨੇ ਬੜੀ ਕਲੀਅਰਲੀ ਕਿਹਾ ਕਿ ਵੀ ਜਿਹੜੀ ਪ੍ਰੀਵੀਅਸ ਗਵਰਨਮੈਂਟ ਸੀ ਉਹਨੇ ਪੂਰਾ ਰੈਜ਼ਿਸਟ ਕੀਤਾ ਸੀ ਉਹਨਾਂ ਨੇ ਬਿਲਕੁਲ ਜਿਹੜਾ then Defence Minister A.K. Antony, backed by the left and others, had opposed the 3 foundational pacts on the grounds that they would compromise India's traditional strategic autonomy. ਪਿਛਲੀ ਸਰਕਾਰ ਨੇ ਐਗਰੀਮੈਂਟ ਨਹੀਂ ਸੀ ਕੀਤੇ ਅਮਰੀਕਨ ਦਬਾਅ ਸੀ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਸਾਡਾ ਪਰੰਪਰਾ ਤੋਂ ਹੀ ਜਿਹੜਾ ਹੈ ਆਟੋਨਮੀ ਹੈ ਆਪਣਾ ਫੈਸਲਾ ਖੁਦ ਲੈਣ ਦੀ ਗੱਲ ਹੈ ਐਂਡ ਗਿਵਿੰਗ ਬੇਸਿੰਗ ਰਾਈਟਸ ਟੂ ਦਾ US ਮਿਲਟਰੀ ਇਨ ਦਾ ਕੰਟਰੀ ਕਿ ਵੀ ਇਹ ਦੇਣਾ ਤਾਂ ਆਪਣੀ ਪਾਲਿਸੀ ਦੇ ਨਾਲ ਕੰਪਰੋਮਾਈਜ਼ ਕਰਨਾ ਵੀ ਅਸੀਂ ਮੁਲਕ ਦੇ ਵਿੱਚ ਇਹਨਾਂ ਨੂੰ ਬੇਸ ਦੇ ਦਈਏ ਵਾਈਲ ਦਾ ਮੋਦੀ ਗਵਰਨਮੈਂਟ ਸਟਿਲ ਹੈਜ਼ ਸਮ ਰਿਜ਼ਰਵੇਸ਼ਨ ਔਨ ਸਿਸਮੋ ਐਂਡ ਬੈਕਾਇਡ ਸੇਜ਼ ਇੰਡੀਆ ਐਂਡ US ਆਰ institutionalizing through LAMOA what already happened on a case to ਇਹ ਜਦੋਂ ਤੁਸੀਂ ਬਹੁਤ ਇਦਾਂ ਦੀਆਂ ਗੱਲਾਂ ਦਾ ਮਤਲਬ ਤੁਸੀਂ ਬੇਈਮਾਨੀ ਕਰ ਰਹੇ ਹੋ ਲੁਕ ਰਹੇ ਹੋ ਜਿਹੜਾ ਸ਼ਬਦ ਜਾਲ ਦੇ ਪਿੱਛੇ ਬੇਸਿਕਲੀ ਇਹ ਐਗਰੀਮੈਂਟ LAMOA ਜਿਹੜਾ ਲੌਜਿਸਟਿਕ ਐਕਸਚੇਂਜ ਮੈਮੋਰੈਂਡਮ ਆਫ ਐਗਰੀਮੈਂਟ ਹੈ ਇਹ ਵੀ ਸਰੈਂਡਰ ਹੈ ਇੰਡੀਅਨ ਸੋਵਰਨਿਟੀ ਦਾ ਫਿਰ ਕਮਿਊਨੀਕੇਸ਼ਨ ਇੰਟਰ ਆਪਰੇਟਿਵਲੀ ਐਂਡ ਸਿਕਿਉਰਿਟੀ ਮੈਮੋਰੈਂਡਮ ਐਗਰੀਮੈਂਟ ਜਿਹਨੂੰ ਸਿਸਮੋਆ ਕਹਿੰਦੇ ਨੇ ਇਹ ਫਰਦਰ ਜਿਹੜਾ ਹੈ ਉਹਦੇ ਚ ਟੈਕਨੋਲੋਜੀ ਐਨੇਬਲਰ ਟੂ ਹੈਲਪ ਟ੍ਰਾਂਸਫਰ ਹਾਈ ਟੈਕ ਐਵੀਓਨਿਕਸ ਐਨਕ੍ਰਿਪਟਡ ਕਮਿਊਨੀਕੇਸ਼ਨ ਐਂਡ ਇਲੈਕਟ੍ਰੋਨਿਕ ਸਿਸਟਮ ਟੂ ਇੰਡੀਆ ਇਹ ਵੀ ਬੇਸਿਕ ਐਕਸਚੇਂਜ ਐਂਡ ਕੋਆਪਰੇਸ਼ਨ ਐਗਰੀਮੈਂਟ ਫॉर ਜਿਓ ਸਪੇਟਲ ਕੋਆਪਰੇਸ਼ਨ ਬੈਕਾ ਇਹ ਸਾਰਾ ਜਿਹੜਾ ਹੈ ਇਹ ਕੰਪਲੀਟ ਸਰੈਂਡਰ ਹੈ ਹੁਣ ਅਸੀਂ ਤਾਂ ਇਸ ਦੀ ਗੱਲ ਕਰ ਦਿੱਤੀ ਹੁਣ ਇਹ ਪੂਰਾ ਸਰੈਂਡਰ ਕਰਨ ਤੋਂ ਬਾਅਦ ਜਿਹੜਾ ਉਹਨਾਂ ਦਾ ਮਿਨਿਸਟਰ ਹੈ ਮਨੋਹਰ ਪਾਰੀਕਰ ਡਿਫੈਂਸ ਮਿਨਿਸਟਰ ਉਹ ਕਹਿੰਦਾ ਹੈ he said he has expressed concern to his US counterpart Ash Carter over the F-16 sale to Pakistan. Overall, Pakistan will now have 84 to 85 F-16s which are primarily directed against India. ਵੀ 84-85 ਨੇ ਜਿਹੜੇ ਤੇ ਤੁਸੀਂ ਆਪਣਾ ਜਿਹੜਾ ਉਹ ਅਮਰੀਕਨਾਂ ਦਾ ਅੱਡਾ ਬਣਾ ਦਿਓ ਅੱਗੇ ਤਾਂ ਡੀਗੋ ਗਾਰਸ਼ੀਆ ਬੈਠੇ ਸੀ ਕਲੋਜ਼ ਬਾਈ ਉਦੋਂ ਇੰਡੀਆ ਪ੍ਰੋਟੈਸਟ ਕਰਦਾ ਸੀ ਕਿ ਜੀ ਇਹ ਡੀਗੋ ਗਾਰਸ਼ੀਆ ਜਿਹੜਾ ਇਹ ਬੇਸ ਜਿਹੜਾ ਬਣਿਆ ਹੁਣ ਉਹਨਾਂ ਨੇ ਆਪਣਾ ਸਾਰਾ ਹਿੰਦੁਸਤਾਨ ਖੋਲ ਦਿੱਤਾ ਕਿ ਆਓ ਲੁੱਟ ਲਓ ਅਨਦਰ ਈਸਟ ਇੰਡੀਆ ਕੰਪਨੀ ਜਿਹੜੀ ਹੈ ਉਹਨੂੰ ਸਰੈਂਡਰ ਕਰ ਰਹੇ ਨੇ ਔਰ ਦੂਜੇ ਪਾਸੇ ਜਿਹੜਾ ਹਮ ਫਖਰ ਔਰ ਫਖਰ ਵੀ ਨਹੀਂ ਕਹਿੰਦੇ ਵੀ ਫਾਰਸੀ ਦਾ ਸ਼ਬਦ ਗਰਵ ਸੇ ਕਹੋ ਕਿ ਹਮ ਹਿੰਦੂ ਹੈ ਇਹ ਤੁਹਾਡੇ ਇੰਡੀਆ ਦਾ ਗਰਵ ਹੈ ਤੁਹਾਡੀ ਸੋਵਰਨਿਟੀ ਦਾ ਹੈ ਔਰ ਤੁਸੀਂ ਚੀਨ ਨੂੰ ਜਿਹੜਾ ਉਹ ਦਸਤਕ ਦੇ ਰਹੇ ਹੋ ਕਿ ਭਾਈ ਆ ਕੇ ਸਾਨੂੰ ਕੁੱਟੋ ਜੀ ਰਰ ਸਾਹਿਬ ਸੋ ਦੈਟ ਇਜ਼ ਵਾਟ ਵਿਲ ਹੈਪਨ ਇਵੈਂਚੁਅਲੀ ਜੀ ਰਰ ਸਾਹਿਬ ਨਾਲ ਬ੍ਰੇਕ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ